ਅੱਜ ਜਿਵੇਂ ਦੁਨੀਆ ਭਰ ਦੇ ਵਿੱਚ ਜਿੱਥੇ VOTING ਸਿਸਟਮ ਹੈ, ਹਰ 18 ਸਾਲ ਤੋਂ ਉੱਪਰ ਦਾ ਮਰਦ ਜਾਂ ਔਰਤ VOTING ਦਾ ਹੱਕ ਹੈ। ਔਰ ਜੇ ਤੁਸੀਂ ਈਵਨ UK ਦੀ ਸੁਸਾਇਟੀ ਦੇਖੋ, ਈਵਨ 20ਵੀਂ ਸਦੀ ਦੀ ਬਿਗਨਿੰਗ ਤੱਕ ਔਰਤਾਂ ਨੂੰ UK ਦੇ ਵਿੱਚ ਵੋਟ ਦਾ ਹੱਕ ਨਹੀਂ ਸੀ। ਕਿਵੇਂ ਸਟਰਗਲ ਹੋਈ, ਔਰ ਉਹ ਜਿਹੜੀ ਸਟਰਗਲ ਕਿ ਵੀ ਔਰਤਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ, ਉਹਦੀਆਂ ਮੋਹਰਲੀਆਂ ਸਫਾਂ ਦੇ ਵਿੱਚ ਜਿਨ੍ਹਾਂ ਨੇ ਰੋਲ ਅਦਾ ਕੀਤਾ ਹੈ, ਉਹਨਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਲੀਪ ਸਿੰਘ ਦੀ ਡਾਟਰ ਸੋਫੀਆ ਦਲੀਪ ਸਿੰਘ ਵੀ ਸੀ। ਇਹ ਜਿਹੜਾ ਵੋਟ ਦਾ ਹੱਕ ਹੈ ਅਲਟੀਮੇਟਲੀ UK 'ਚ ਮਿਲਦਾ ਹੈ, ਉਹਦੇ 'ਚ ਸੋਫੀਆ ਦਲੀਪ ਸਿੰਘ ਦਾ ਬਹੁਤ ਵੱਡਾ ਰੋਲ ਹੈ। ਹੁਣ ਇਹਨਾਂ ਨੇ ਇਹ ਜਿਹੜਾ ਕੈਂਪੇਨ ਹੈ, ਇਹ ਜ਼ਹਿਰਾ ਜ਼ਾਇਦਾ ਬੀਬੀ ਨੇ, ਜ਼ਾਹਰ ਹੈ ਪਾਕਿਸਤਾਨੀ ਓਰੀਜਨ ਦੇ ਹੋਣਗੇ, ਸਾਊਥ ਏਸ਼ੀਅਨ, ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਕਿ ਵੀ ਨੀਡ ਮੋਰ ਸਟੈਚੂਜ਼ ਨਾਟ ਲੈਸ, ਲੈਟ ਅਸ ਸੈਲੀਬ੍ਰੇਟ ਪੀਪਲ whose values we can all be inspired by and who tell the story of this wonderfully diverse nation, said Zahra Zaida, campaigner and founder of Hidden Heroes campaign as part of her wider We Too Built Britain initiative. ਉਹਨਾਂ ਨੇ ਕਿਹਾ ਕਿ ਵੀ symbolism in representation has a role to play in cohesion and bringing people together under shared values. ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਉਸ ਮੁਹਿੰਮ ਦਾ ਹਿੱਸਾ ਬਣੇ ਹਨ, ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ UK ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਹੀਰੋਆਂ ਦੇ ਬੁੱਤ ਲਾਏ ਜਾਣੇ ਚਾਹੀਦੇ ਹਨ। ਉਹਨਾਂ ਇਸ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਨਾਂ ਤਜਵੀਜ਼ ਕੀਤਾ ਹੈ। ਸੋ ਵਿਊਅਰਸ ਯਾਦ ਰਹੇ ਕਿ ਸੋਫੀਆ ਦਲੀਪ ਸਿੰਘ ਨੇ UK ਵਿੱਚ ਔਰਤਾਂ ਨੂੰ ਵੋਟਾਂ ਦਾ ਹੱਕ ਦਿਵਾਉਣ ਦੀ ਜਦੋਜਹਿਦ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਟੂਡੈਂਟ ਉੱਥੇ 10ਵੀਂ ਪਾਸ ਕਰ ਲੈਂਦੇ ਸੀ, ਹੁਣ ਤਾਂ ਬਦਲ ਗਿਆ ਹਾਲਾਤ ਹੀ ਸਾਰੇ, ਸਮਾਰਟਫੋਨਾਂ ਨੇ ਸਭ ਕੁਝ ਬਦਲ ਦਿੱਤਾ ਹੈ। ਤੇ ਹਰ ਸਿੱਖ ਸਟੂਡੈਂਟ ਜਿਹਨੂੰ ਥੋੜ੍ਹਾ ਬਹੁਤ ਵੀ ਪੜ੍ਹਾਈ ਤੋਂ ਇਲਾਵਾ ਕੋਈ ਸ਼ੌਕ ਸੀ, ਉਹ ਇੱਕ ਨਾਵਲ ਜ਼ਰੂਰ ਪੜ੍ਹਦਾ ਸੀ, ਦੁਖੀਏ ਮਾਂ ਪੁੱਤ ਜੀ। ਔਰ ਉਹ ਕਹਾਣੀ ਜਿਹੜੀ ਕਿ ਅੱਜ ਜਦੋਂ ਤੁਸੀਂ ਗ੍ਰੀਕ ਟ੍ਰੈਜਡੀਜ਼ ਜਿਹੜੀਆਂ ਬਹੁਤ ਸਾਰੀਆਂ ਇਮੈਜੀਨੇਸ਼ਨ 'ਚੋਂ ਨਿਕਲਦੀਆਂ ਨੇ, ਉਹਨਾਂ ਵੱਲ ਦੇਖਦੇ ਹੋ, ਤੇ ਉਹਦੇ ਨਾਲੋਂ ਵੀ ਜੇ ਰੀਅਲ ਟ੍ਰੈਜਡੀ ਕਹਿਣਾ ਹੋਏ ਤੇ ਉਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਾਰਾਣੀ ਜਿੰਦਾਂ ਔਰ ਫਿਰ ਉਹਨਾਂ ਦਾ ਬੇਟਾ ਦਲੀਪ ਸਿੰਘ, ਉਹਨਾਂ ਦੀ ਕਹਾਣੀ ਹੈ, ਦੁਖੀਏ ਮਾਂ ਪੁੱਤ ਦੀ ਕਹਾਣੀ। ਉਹ ਆਪਣੀ ਟ੍ਰੈਜਡੀ ਹੈ ਜਿੰਦਾਂ ਦੀ ਜ਼ਿੰਦਗੀ 'ਚ ਕਿ ਕਿੱਥੋਂ ਇੰਨੇ ਵੱਡੀ ਜਿਹੜੇ ਐਮਪਾਇਰ ਸੀ, ਉਸ ਦੀ ਮਹਾਰਾਣੀ ਤੋਂ ਬਾਅਦ ਕਿਵੇਂ ਨੰਗੇ ਪੈਰੀਂ ਕਿਲੇ 'ਚ ਕੈਦ, ਉੱਥੋਂ ਨਿਕਲ ਕੇ ਨੇਪਾਲ, ਔਰ ਕਿਵੇਂ ਉਹ ਸਾਰੀ ਇੱਕ ਬੜੀ ਵੱਡੀ ਟ੍ਰੈਜਡੀ। ਔਰ ਕਿਵੇਂ ਉਹ ਦਲੀਪ ਸਿੰਘ ਜਦੋਂ ਉਹ 10 ਮਹੀਨੇ ਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸ਼ੇਰੇ ਪੰਜਾਬ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਵੀ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਪਰ ਜੇ ਤੁਸੀਂ ਟ੍ਰੈਜਡੀ ਦੇਖੋ ਕਿ 10 ਮਹੀਨੇ ਦਾ ਬੱਚਾ, ਔਰ ਉਹ ਆਪਣੀਆਂ ਅੱਖਾਂ ਸਾਹਮਣੇ 1839 ਤੋਂ 1849 ਤੱਕ ਜਦੋਂ ਉਹਨੂੰ ਜਲਾਵਤਨ ਕਰਕੇ ਅੰਗਰੇਜ਼ ਲੈ ਜਾਂਦੇ ਨੇ ਇੰਗਲੈਂਡ 'ਚ, ਉਹ ਖੂਨ ਦੀ ਹੋਲੀ ਦੇਖ ਰਿਹਾ, ਕੌਣ ਕਿਹਨੂੰ ਮਾਰ ਰਿਹਾ। ਔਰ ਛੋਟੀ ਉਮਰ ਦਾ ਉਹ 5-6 ਸਾਲ ਦਾ ਤਖਤ ਤੇ ਬੈਠਦਾ ਹੈ ਮਹਾਰਾਜਾ, ਉਹ ਪ੍ਰਿੰਸ ਨਹੀਂ ਹੈ, ਮਹਾਰਾਜਾ ਬਣਦਾ ਹੈ। ਪਰ ਕਿਵੇਂ ਉਹਨੂੰ ਮਾਂ ਤੋਂ ਅੱਡ ਕਰ ਦਿੱਤਾ ਜਾਂਦਾ ਹੈ ਔਰ ਫਿਰ ਉਹਦਾ ਰਾਜ ਖੋਹ ਲਿਆ ਜਾਂਦਾ ਹੈ। ਇਹ ਗਾਰਡੀਅਨ ਬਣ ਜਾਂਦੇ ਨੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਕਿ ਜੀ ਜਦੋਂ ਇਹ ਜਵਾਨ ਹੋਏਗਾ, ਐਡਲਟ ਹੋਏਗਾ, ਅਸੀਂ ਰਾਜ ਵਾਪਸ ਕਰਾਂਗੇ। ਫਿਰ ਸੈਕੰਡ ਐਂਗਲੋ ਸਿੱਖ ਵਾਰ ਉਹੀ ਕੰਸਪਾਇਰ ਕਰਦੇ ਨੇ, ਉਹਦੇ ਥੱਲੇ ਉਹਦੇ ਤੋਂ ਸਭ ਕੁਝ ਖੋਹ ਕੇ ਉਹਨੂੰ ਮਾਂ ਤੋਂ ਤਾਂ ਪਹਿਲਾਂ ਹੀ ਅੱਡ ਕਰ ਦਿੱਤਾ ਸੀ। ਉਹਨੂੰ ਪੰਜਾਬ 'ਚ ਰਹਿਣ ਦਾ ਵੀ ਹੱਕ ਨਹੀਂ ਦਿੰਦੇ, ਉਹਨੂੰ ਲਿਆ ਕੇ UP ਦੇ ਵਿੱਚ ਰੱਖ ਲੈਂਦੇ ਨੇ 3-4 ਸਾਲ। ਲੇਡੀ ਲੋਗਨ ਉਹਦੇ ਨਾਲ ਇੱਕ ਜੋੜੀ ਲਾ ਦਿੰਦੇ ਨੇ, ਜਿਹਨੂੰ ਹੁੰਦਾ ਵੀ ਇਹਨੂੰ ਸਿੱਖੀ ਤੋਂ ਡਿੱਗਣਾ ਬੱਚਾ ਹੈ, ਔਰ ਉਹਨੂੰ ਈਸਾਈ ਬਣਾ ਕੇ ਫਿਰ ਇੰਗਲੈਂਡ 'ਚ ਲੈ ਜਾਂਦੇ ਨੇ। ਔਰ ਸਾਰੇ ਉਹ ਪਹਿਲਾ ਇਸ ਕਿਸਮ ਦਾ ਪੰਜਾਬ ਦੀ ਧਰਤੀ ਦਾ ਪੁੱਤਰ ਹੈ ਜਿਹੜਾ ਜਲਾਵਤਨੀ ਦੀ ਹਾਲਤ 'ਚ ਉੱਥੇ ਪਹੁੰਚਦਾ ਹੈ। 10 ਸਾਲ ਉਹਨੂੰ ਫਿਰ ਮਾਂ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਜਾਂਦਾ, ਮਾਂ ਨੇਪਾਲ ਦੇ ਵਿੱਚ ਬੈਠੀ ਹੈ। ਮਤਲਬ ਗ੍ਰੀਕ ਟ੍ਰੈਜਡੀਜ਼ ਦੇ ਸਾਹਮਣੇ ਕੀ ਨੇ, ਔਰ ਕਿਵੇਂ ਇਨ ਦਾ ਐਂਡ ਜਦੋਂ ਤੱਕ ਉਹਨੂੰ ਰੀਅਲਾਈਜ਼, ਜਦੋਂ ਮਾਂ ਮਿਲਦੀ ਹੈ ਉਹਨੂੰ ਜਾ ਕੇ, ਔਰ 1 ਸਾਲ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਮਹਾਰਾਣੀ ਜਿੰਦਾਂ ਦੀ।
ਮਰਨ ਤੋਂ ਪਹਿਲਾਂ ਉਹ ਕਹਿੰਦੀ ਹੈ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਹਾਲਾਂ ਹੁਣ ਇਹ ਵੀ ਹੈ ਵੀ ਉਹਨੂੰ ਉੱਥੇ ਵੀ ਉਹਨੇ ਪੋਇਜ਼ਨ ਦਿੱਤਾ, ਕਿਉਂਕਿ ਜਿੰਦਾ ਨੇ ਉਹਨੂੰ ਇਨਸਪਾਇਰ ਕੀਤਾ ਵੀ ਤੂੰ ਸਿੱਖ ਸੀ, ਕਿਵੇਂ ਤੇਰਾ ਮਜ਼ਹਬ ਬਦਲਿਆ, ਤੂੰ ਇੱਕ ਮਹਾਰਾਜੇ ਦਾ ਪੁੱਤਰ, ਕੀ ਤੇਰੇ ਨਾਲ ਕਿਵੇਂ ਰਾਜ ਖੋਇਆ। ਔਰ ਉਹ ਸਿੱਖੀ ਵੱਲ ਵੀ ਮੁੜਦਾ ਹੈ। ਉਹਦੇ ਅੰਦਰ ਜਿਹੜਾ ਸੁੱਤੀ ਅਣਖ ਹੈ, ਅਦਰਵਾਈਜ਼ ਉਹ ਸ਼ਿਕਾਰ ਖੇਡਣ ਔਰ ਜੋ ਉਹਨਾਂ ਦੀ ਰਾਇਲ ਸੁਸਾਇਟੀ, ਕਿਉਂਕਿ ਜਦੋਂ ਦਲੀਪ ਸਿੰਘ ਇੰਗਲੈਂਡ 'ਚ ਪਹੁੰਚਦਾ ਹੈ, ਜਿਹੜੀ ਕੁਈਨ ਵਿਕਟੋਰੀਆ ਉਹ ਉਹਦੀ ਗੋਡ ਮਦਰ ਬਣ ਜਾਂਦੀ ਹੈ। ਔਰ ਜਦੋਂ ਹੁਣ ਇਹ ਅਸੀਂ ਸੋਫੀਆ ਦਲੀਪ ਸਿੰਘ ਦੀ ਗੱਲ ਕਰ ਰਹੇ ਹਾਂ, ਤੇ ਇਹ ਜਿਹੜੀ ਸੋਫੀਆ ਦਲੀਪ ਸਿੰਘ ਹੈ ਇਹ ਉਹਨਾਂ ਦੀ ਦਲੀਪ ਸਿੰਘ ਦੀ ਡਾਟਰ ਹੈ, ਪਰ ਗ੍ਰੇਟ ਗੋਡ ਮਦਰ ਉਹਦੀ ਕੁਈਨ ਵਿਕਟੋਰੀਆ ਹੈ। ਹੁਣ ਜਿਹੜਾ ਪੋਰਟਰੇਟ ਦਲੀਪ ਸਿੰਘ ਦਾ ਬਹੁਤ ਪਪੂਲਰ ਹੈ, ਖਲੋਤਾ ਹੱਥ ਤਲਵਾਰ, ਔਰ ਦੂਸਰੀ ਉਹ ਵੀ ਕੁਈਨ ਵਿਕਟੋਰੀਆ ਆਪਣੇ ਜਿਹੜਾ ਰਾਇਲ ਪੇਂਟਰ ਹੈ ਉਹਨੂੰ ਸੱਦ ਕੇ ਬਣਵਾ। ਇਹ ਸਾਰੇ ਡਰਾਮੇਬਾਜ਼ੀਆਂ ਚੱਲ ਰਹੀਆਂ, ਪਰ ਇਹ ਕਿੰਨੀ ਵੱਡੀ ਟ੍ਰੈਜਡੀ ਸਾਰੇ ਦੇ ਵਿੱਚ ਵਾਪਰਦਿਆਂ ਕਿਹਨਾਂ ਹਾਲਾਤਾਂ 'ਚ ਫਿਰ ਜਦੋਂ ਉਹ ਨਿਕਲ ਪੈਂਦਾ ਵੀ ਨਹੀਂ ਕਿ ਮੈਂ ਆਪਣਾ ਲੜਨਾ ਤੁਹਾਡੇ ਖਿਲਾਫ, ਉਹ ਰਸ਼ੀਆ 'ਚ ਪਹੁੰਚਦਾ ਹੈ, ਫਰਾਂਸ 'ਚ ਆਉਂਦਾ ਹੈ, ਔਰ ਇੱਕ ਜਿਹੜੇ 1893 ਤੱਕ ਪਹੁੰਚਦੇ ਆ, ਇੱਕ ਔਰਫਨ ਵਾਂਗ ਫਰਾਂਸ ਦੇ ਇੱਕ ਹੋਟਲ 'ਚ ਉਹਦੀ ਮੌਤ ਹੋ ਜਾਂਦੀ ਹੈ। ਹੁਣ ਇਹ ਇੱਕ ਕਹਾਣੀ, ਔਰ ਉਹਦੇ ਬੱਚੇ 3 ਲੜਕੇ 3 ਲੜਕੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇੱਕ ਸੋਫੀਆ ਦਲੀਪ ਸਿੰਘ ਦੇ ਲੜਕੇ ਵੀ ਉਹਦੇ, ਔਰ ਉਹਦੇ ਸਾਰੇ ਹੀ ਅੱਗੋਂ ਬੱਚੇ ਬੱਚੀਆਂ ਬੇ ਔਲਾਦ। ਔਰ ਜਿਹੜੀ ਇੱਕ ਡਾਟਰ ਉਹਨਾਂ ਦੀ ਬੰਬਾ, ਪ੍ਰਿੰਸੈਸ ਬੰਬਾ ਦਲੀਪ ਸਿੰਘ, ਜਿਹਨੇ ਲਾਹੌਰ ਨੂੰ ਚੁਣਿਆ, ਉੱਥੇ ਹੀ ਜਿਹੜੇ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਮਿਸਟਰ ਸੁਦਰਲੈਂਡ ਨਾਲ ਉਹਦਾ ਵਿਆਹ ਹੋਇਆ। ਉਹਦੀ ਡੈਥ 1956-57 ਚ ਲਾਹੌਰ 'ਚ ਹੀ ਹੋਈ, ਜਿਨ੍ਹਾਂ ਦੀ ਗ੍ਰੇਵ ਉੱਥੇ ਲਾਹੌਰ ਦੇ ਵਿੱਚ ਮੌਜੂਦ ਹੈ। ਔਰ ਬਹੁਤ ਸਾਰਾ ਜਿਹੜਾ ਉਹਨਾਂ ਦੇ ਕੋਲ ਆਰਕਾਈਵ, ਜੋ ਵੀ ਪਰਿਵਾਰਕ ਔਰ ਜੋ ਚੀਜ਼ਾਂ ਸੀ ਜਿਹੜੀਆਂ ਹਿਸਟੋਰੀਕਲ ਇੰਪੋਰਟੈਂਸ ਦੀਆਂ ਨੇ, ਉਹ ਉਹਨਾਂ ਨੇ ਜਿਹੜਾ ਬਹੁਤ ਲਾਇਲ ਉਹਨਾਂ ਦੇ ਨਾਲ ਅਖੀਰ ਤੱਕ ਰਿਹਾ। ਕਰੀਮ ਬਖਸ਼ ਜਿਹੜਾ ਉਹਨਾਂ ਦਾ ਦੀ ਸੇਵਾ ਵੀ ਉਹਨੇ ਕੀਤੀ, ਉਹਦੇ ਹਵਾਲੇ ਉਹਨੇ ਕੀਤਾ, ਔਰ ਕਰੀਮ ਬਖਸ਼ ਨੇ ਫਾਈਨਲੀ ਪਾਕਿਸਤਾਨ ਗਵਰਨਮੈਂਟ ਨੂੰ ਦਿੱਤਾ। ਔਰ ਇਸ ਵੇਲੇ ਲਾਹੌਰ ਦੇ ਵਿੱਚ ਜਿਹੜਾ ਉਹਨਾਂ ਸਿੱਖ ਗੈਲਰੀ ਦੇ ਵਿੱਚ ਉਹ ਰੱਖੀਆਂ ਹੋਈਆਂ ਨੇ। ਦੂਸਰੀ ਡਾਟਰ, ਕਿਉਂਕਿ ਅਸੀਂ ਗੱਲ ਯੂਕੇ ਦੇ ਹਵਾਲੇ ਨਾਲ ਕਰ ਰਹੇ, ਸੋਫੀਆ ਦਲੀਪ ਸਿੰਘ, ਇਸ ਦੇ ਉੱਤੇ ਬਹੁਤ ਖੂਬਸੂਰਤ ਕਿਤਾਬ ਅਨੀਤਾ ਆਨੰਦ ਨੇ ਲਿਖੀ ਹੈ। ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੈ ਉਹ ਦੇਖਣ, ਕਾਫੀ ਰਿਸਰਚ ਕੰਮ ਹੈ। ਹੁਣ ਸੋਫੀਆ ਦਲੀਪ ਸਿੰਘ ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸਿੱਖੀ ਰੂਟਸ ਨਾਲੋਂ ਦਲੀਪ ਸਿੰਘ ਨੂੰ ਤੋੜ ਦਿੱਤਾ ਪੰਜਾਬ ਦੂਜਾ, ਪਰ ਜਿਹੜੀ ਉਹ ਸਪਿਰਿਟ ਕੰਟੀਨਿਊਟੀ ਹੁੰਦੀ ਹੈ ਚੈਲੰਜ ਦੀ ਜਾਂ ਦੂਜੇ ਦੀ, ਸੋਫੀਆ ਆਪਣੀ ਭੈਣ ਬੰਬਾਂ ਦੇ ਨਾਲ ਲਾਹੌਰ ਵੀ ਆ ਕੇ ਗਈ, ਪਰ ਉਹਨੇ ਇਹ ਦੇਖਿਆ ਵੀ ਮੈਂ ਇੰਗਲੈਂਡ ਦੇ ਵਿੱਚੋਂ, ਅੱਜ ਜਿਵੇਂ ਦੁਨੀਆ ਭਰ ਦੇ ਵਿੱਚ ਜਿੱਥੇ VOTING ਸਿਸਟਮ ਹੈ, ਹਰ 18 ਸਾਲ ਤੋਂ ਉੱਪਰ ਦਾ ਮਰਦ ਜਾਂ ਔਰਤ VOTING ਦਾ ਹੱਕ ਹੈ। ਔਰ ਜੇ ਤੁਸੀਂ ਈਵਨ ਯੂਕੇ ਦੀ ਸੁਸਾਇਟੀ ਦੇਖੋ, ਈਵਨ 20ਵੀਂ ਸਦੀ ਦੀ ਬਿਗਨਿੰਗ ਤੱਕ ਔਰਤਾਂ ਨੂੰ ਯੂਕੇ ਦੇ ਵਿੱਚ ਵੋਟ ਦਾ ਹੱਕ ਨਹੀਂ ਸੀ। ਕਿਵੇਂ ਸਟਰਗਲ ਹੋਈ, ਔਰ ਉਹ ਜਿਹੜੀ ਸਟਰਗਲ ਕਿ ਵੀ ਔਰਤਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ, ਉਹਦੀਆਂ ਮੋਹਰਲੀਆਂ ਸਫਾਂ ਦੇ ਵਿੱਚ ਜਿਨ੍ਹਾਂ ਨੇ ਰੋਲ ਅਦਾ ਕੀਤਾ ਹੈ, ਉਹਨਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਲੀਪ ਸਿੰਘ ਦੀ ਡਾਟਰ ਸੋਫੀਆ ਦਲੀਪ ਸਿੰਘ ਵੀ ਸੀ। ਔਰ ਇੱਕ ਪਿਕਚਰ ਜਿਹੜੀ ਕਿ ਦਰਸ਼ਕ ਦੇਖ ਸਕਦੇ ਨੇ ਕਿ ਵੀ ਉਹ ਜਿਹੜੀ ਉਸ ਖਬਰਾਂ ਨੇ, ਔਰ ਕਿਵੇਂ ਉਹ ਖੁਦ ਅਖਬਾਰ ਦੇ ਰਹੀ ਹੈ ਖਲੋ ਕੇ, ਔਰ ਉਹ ਅਰੈਸਟ ਵੀ ਹੁੰਦੀ ਹੈ, ਗੱਡੀ ਮੋਟਰ ਤੇ ਵੀ ਚੜ੍ਹ ਜਾਂਦੀ ਹੈ, ਔਰ ਲੀਡ ਵੀ ਕਰਦੀ ਹੈ ਪ੍ਰੋਟੈਸਟਰਸ ਨੂੰ। ਕਾਫੀ ਡਿਟੇਲਸ ਅਵੇਲੇਬਲ ਨੇ ਉਸ ਦੀਆਂ। ਲੇਕਿਨ ਇਹ ਜਿਹੜਾ ਵੋਟ ਦਾ ਹੱਕ ਹੈ ਅਲਟੀਮੇਟਲੀ ਯੂਕੇ 'ਚ ਮਿਲਦਾ ਹੈ, ਉਹਦੇ 'ਚ ਸੋਫੀਆ ਦਲੀਪ ਸਿੰਘ ਦਾ ਬਹੁਤ ਵੱਡਾ ਰੋਲ ਹੈ। ਹੁਣ ਉਹੀ ਕਦੇ ਜਿਸ ਧਰਤੀ ਦੇ ਉੱਤੇ, ਨਿਰਦਈ ਧਰਤੀ ਤੇ, ਜਿਹੜਾ ਉਹ ਪੰਜਾਬ ਦਾ ਮਹਾਰਾਜਾ ਇੱਕ ਯਤੀਮ ਆਪਣੇ ਮਜ਼ਹਬ ਤੋਂ ਵੀ ਮਹਿਰੂਮ ਕਰਕੇ ਲਿਆਂਦਾ ਗਿਆ, ਅੱਜ ਉਸੇ ਯੂਕੇ ਦੀ ਧਰਤੀ ਦੇ ਉੱਤੇ 1 ਮਿਲੀਅਨ ਦੇ ਕਰੀਬ ਸਿੱਖ ਕੌਮ ਹੈ। ਔਰ ਸਾਡੇ 2 ਮੈਂਬਰ ਪਾਰਲੀਮੈਂਟ ਪੂਰੇ ਸਿੱਖੀ ਬਾਣੇ, ਜਿਨ੍ਹਾਂ 'ਚ ਤਨਮਨਜੀਤ ਸਿੰਘ ਢੇਸੀ ਜਿਹੜੇ ਵੰਗਾਰਦੇ ਨੇ, ਉਹਨਾਂ ਨੇ ਬੋਰਿਸ ਜੌਨਸਨ ਨੂੰ ਮਾਫੀ ਮੰਗਣ ਤੇ ਵੀ ਮਜਬੂਰ ਕੀਤਾ ਹੈ ਪਿਛਲੇ ਪੀਰੀਅਡ। ਔਰ ਦੂਸਰੀ ਪਹਿਲੀ ਸਿੱਖ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ। ਔਰ ਉਹਨਾਂ ਨੇ ਹੁਣ ਜਦੋਂ ਕਿ ਇਹ ਯੂਕੇ ਦੇ ਵਿੱਚ ਡਾਈਵਰਸ ਪੋਪੂਲੇਸ਼ਨ, ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਸ ਕੈਂਪੇਨ ਦੀ ਅਸੀਂ ਗੱਲ ਕਰ ਰਹੇ ਹਾਂ, ਯੂਕੇ ਦੇ ਵਿੱਚ ਕੈਂਪੇਨ ਹਿਡਨ ਹੀਰੋਜ਼ ਸਟੈਚੂ ਕੈਂਪੇਨ ਇਹ ਚੱਲ ਰਿਹਾ, ਕਿਉਂਕਿ ਜਿੰਨੇ ਬੁੱਤ ਵਗੈਰਾ ਲੱਗੇ ਹੋਏ ਨੇ ਸਾਰੇ ਯੂਕੇ 3% ਤੋਂ ਵੀ ਘੱਟ ਜਿਹੜੇ ਨੇ ਉਹ ਹੋਰਾਂ ਦੇ ਨੇ, ਨਹੀਂ ਤਾਂ ਸਭ ਰਾਇਲ ਫੈਮਿਲੀ, ਕਿਤੇ
ਵਿਕਟੋਰੀਆ ਹੈ, ਕਿਤੇ ਐਲਿਜ਼ਾਬੈਥ ਹੈ, ਕਿਤੇ ਜਾਰਜ ਪੰਚਮ ਹੈ, ਕਿਤੇ ਕੋਈ ਹੋਰ ਹੈ, ਕਿਤੇ ਚਰਚਲ ਹੈ, ਕਿਤੇ ਹੋਰ ਨੇ। ਹੁਣ ਇਹਨਾਂ ਨੇ ਇਹ ਜਿਹੜਾ ਕੈਂਪੇਨ ਹੈ ਇਹ ਜ਼ਹਿਰਾ ਜ਼ਾਇਦਾ ਬੀਬੀ ਨੇ, ਜ਼ਾਹਰ ਹੈ ਪਾਕਿਸਤਾਨੀ ਓਰੀਜਨ ਦੇ ਹੋਣਗੇ, ਸਾਊਥ ਏਸ਼ੀਅਨ, ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਹੈ ਕਿ ਵੀ ਨੀਡ ਮੋਰ statues not less, let us celebrate people whose values we can all be inspired by and who tell the story of this wonderfully diverse nation, said Zahra Zaida, campaigner and founder of Hidden Heroes campaign, as part of her wider We Too Built Britain initiative. ਉਹਨਾਂ ਨੇ ਕਿਹਾ ਅਸੀਂ ਵੀ ਬਣਾਇਆ ਇਸ ਮੁਲਕ ਨੇ, ਤੁਹਾਡੇ ਪਿਓ ਦਾ ਨਹੀਂ ਹੈਗਾ। ਔਰ ਇਸ ਕੈਂਪੇਨ ਦੇ ਥੱਲੇ ਕਿ ਵੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਇਸ ਮੁਲਕ ਨੂੰ, ਡਾਈਵਰਸ ਮੁਲਕ ਨੂੰ ਅੱਗੇ ਲਿਜਾਣ 'ਚ, ਉਹਨਾਂ ਨੂੰ ਰੈਕਗਨਾਈਜ਼ ਕਰੋ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਿੰਬੋਲਿਜ਼ਮ in representation has a role to play in cohesion and bringing people together under shared values. ਹੁਣ ਇਹਨਾਂ ਸਾਰਿਆਂ ਦੇ ਵਿੱਚ ਇੱਕ ਨਾਂ ਜਿਹੜਾ ਐਡਵਾਂਸ ਹੋਇਆ, ਇੱਕ ਬਹੁਤ ਵੱਡੀ ਸਪਾਈ ਹੋਈ ਹੈ ਜਸੂਸ ਇੰਡੀਅਨ ਓਰੀਜਨ ਦੀ, ਨੂਰ ਇਨਾਇਤ ਖਾਨ, ਜਿਹਨੂੰ ਬਾਅਦ ਦੇ ਵਿੱਚ ਬੜਾ ਟਾਰਚਰ ਕਰਕੇ ਜਿਹੜਾ ਮਾਰਿਆ ਗਿਆ ਸੀ ਵਰਲਡ ਵਾਰ 2 ਦੇ ਵੇਲੇ। ਔਰ ਇੱਕ ਉਹਨਾਂ ਦਾ ਨਾਂ ਜਿਹੜਾ ਫਾਰਵਰਡ ਹੋ ਰਿਹਾ। ਔਰ ਦੂਸਰੇ ਪਾਸੇ ਸੋਫੀਆ ਦਲੀਪ ਸਿੰਘ ਦਾ ਨਾਂ ਬੀਬੀ ਪ੍ਰੀਤ ਕੌਰ ਗਿੱਲ ਨੇ ਫਾਰਵਰਡ ਕੀਤਾ ਕਿ ਉਹਨੇ ਜਿਹੜਾ ਇਹ VOTING ਹੱਕ ਦਵਾਇਆ ਪ੍ਰਿੰਸੈਸ ਸੋਫੀਆ, ਦਾ ਗ੍ਰੈਂਡ ਡਾਟਰ ਆਫ ਕੁਈਨ ਵਿਕਟੋਰੀਆ, ਗॉड ਡਾਟਰ, ਗ੍ਰੈਂਡ ਡਾਟਰ ਮਹਾਰਾਜਾ ਰਣਜੀਤ ਸਿੰਘ ਦੀ, ਤਾਂ ਕੁਈਨ ਵਿਕਟੋਰੀਆ ਨੇ ਉਹਨੂੰ ਅਡਾਪਟ ਕੀਤਾ ਸੀ ਕਿਉਂਕਿ ਜਿਹੜਾ ਉਹ ਗॉड ਸਨ ਬਣਾਇਆ ਹੋਇਆ ਸੀ ਦਲੀਪ ਸਿੰਘ ਨੂੰ। ਵਾਜ਼ ਅਮੰਗ ਦਾ ਲੀਡਿੰਗ suffragettes who fought for women's right to vote in 19th Britain. Now Britain's first Sikh female parliamentarian, Preet Gill, has nominated her as a candidate for a new memorial to better represent the diversity of the community. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰੇ ਕੈਂਪੇਨ ਦੇ ਚੱਲਦੇ ਆ ਕਿ ਭਾਈ ਹਿਡਨ ਹੀਰੋਜ਼ ਕੌਣ ਨੇ, ਇਹ ਹਿਡਨ ਹੀਰੋ ਹੈ ਜਿਹਨੂੰ ਕਦੇ ਰੈਕਗਨਾਈਜ਼ ਇਸ ਲੈਵਲ ਤੇ ਨਹੀਂ ਕੀਤਾ ਗਿਆ, ਔਰ ਉਸ ਦਾ ਜਿਹੜਾ ਬੁੱਤ ਹੈ ਉਹ ਇੰਸਟਾਲ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਇਹ ਫਖਰ ਵਾਲੀ ਗੱਲ ਹੈ। ਔਰ ਈਵਨ ਇਹ ਨਿਊਜ਼ ਸਾਰੇ ਇੰਡੀਅਨ ਮੀਡੀਆ 'ਚ ਵੀ ਲੱਗੀ ਹੈ। ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਈ ਇਹ ਜੇ ਅਸੀਂ ਸੱਚਮੁੱਚ UK ਨੂੰ ਸਮਝਦੇ ਹਾਂ ਵੀ ਡਾਈਵਰਸ ਕੰਟਰੀ ਹੈ ਤੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਉਹਨੂੰ ਰੈਕਗਨਾਈਜ਼ ਕਰੋ। ਸੋ ਅਸੀਂ ਬੀਬੀ ਪ੍ਰੀਤ ਕੌਰ ਗਿੱਲ ਔਰ ਬੀਬੀ ਜ਼ਾਹਰਾ ਜਿਨ੍ਹਾਂ ਨੇ ਇਹ ਸਾਰਾ ਮੂਵ ਸ਼ੁਰੂ ਕੀਤਾ ਹੈ, ਇਹਨਾਂ ਸਾਰਿਆਂ ਨੂੰ ਮੁਬਾਰਕ ਦਿੰਦੇ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।